USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਆਈਫੋਨ ਐਂਡਰੋਇਡ ਦੀ ਐਪਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਜੁਲਾਈ ਦੀ 19 ਤਰੀਕ ਆ ਅਤੇ ਦਿਨ ਜਿਹੜਾ ਉਹ ਸ਼ੁੱਕਰਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਨੀਵਰਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਬਿੰਦਰ ਧਾਲੀਵਾਲ ਬੇਕਰਸਫੀਲਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜਾ ਕੱਲ੍ਹ US ਨੇ ਇੱਕ ਈਰਾਨ ਦਾ ਜਿਹੜਾ ਡਰੋਨ ਆ ਉਹਨੂੰ ਸਿੱਟ ਦਿੱਤਾ ਅਤੇ ਈਰਾਨ ਵਾਲੇ ਕਹਿੰਦੇ ਆ ਵੀ ਨਹੀਂ, ਇਹਨਾਂ ਦਾ ਆਪਣੇ ਕਿਸੇ ਫਾਲਟ ਦੇ ਨਾਲ ਡਿੱਗਿਆ। ਕਹਿੰਦੇ ਵੀ ਇੰਨੀ ਡੇਂਜਰਸ ਸਿਚੁਏਸ਼ਨ ਉੱਥੇ ਬਣੀ ਹੋਈ ਹੈਗੀ ਆ ਈਰਾਨ ਦੇ ਲਾਗੇ ਛਾਗੇ, ਜਿਹੜਾ US ਦਾ ਵਾਰਸ਼ਿਪ ਹੈਗਾ ਉੱਥੇ। ਅਤੇ ਜੇ ਕਹਿੰਦੇ ਮਾੜੀ ਜਿਹੀ ਵੀ ਮਿਸਟੇਕ ਹੋ ਗਈ ਤਾਂ ਇਹ ਈਰਾਨ ਦੇ ਨਾਲ ਜਿਹੜੀ ਆ ਲੜਾਈ ਲੱਗ ਸਕਦੀ ਹੈਗੀ ਆ। ਇਹ ਜਿਹੜਾ ਵਾਰਸ਼ਿਪ ਆ ਇਹਦੇ ਉੱਤੇ 1500 ਦੇ ਕਰੀਬ US ਮਰੀਨਸ ਜਿਹੜੇ ਇਹਦੇ ਬੋਰਡ ਅਪ ਹੈਗੇ ਆ। ਸਾਰਾ ਸਾਜੋ ਸਮਾਨ, ਟੈਂਕ, ਪਲੇਨਸ, ਸਾਰਾ ਕੁਛ ਇਹਦੇ ਉੱਤੇ ਹੈਗਾ ਆ। ਸੋ ਕਾਫੀ ਜਿਹੜੀ ਸਿਚੁਏਸ਼ਨ ਆ ਈਰਾਨ ਤਾਂ US ਦੀ ਇਸ ਟਾਈਮ ਟੈਂਸ ਬਣੀ ਹੋਈ ਹੈਗੀ ਆ। ਜੀ ਬਿਲਕੁਲ ਸੰਵੇਦਨਸ਼ੀਲ ਮਾਹੌਲ ਜਿਹੜਾ ਉਹ ਬਣ ਚੁੱਕਾ ਹੋਇਆ ਆ। ਸੋ ਲਗਾਤਾਰ ਪਿਛਲੇ ਕਈ ਮਹੀਨਿਆਂ ਤੋਂ ਆਪਾਂ ਦੇਖ ਰਹੇ ਹਾਂ ਇੱਦਾਂ ਦੀ ਜਿਹੜੀ ਆ ਸੁਗ-ਬੁਗ ਜਿਹੜੀ ਉਹ ਹੋ ਰਹੀ ਆ ਵੀ ਇੱਦਾਂ ਲੱਗ ਰਿਹਾ ਵੀ ਸ਼ਾਇਦ ਜਿਹੜੀ ਲੜਾਈ ਲੱਗ ਜਾਵੇ। ਲੜਾਈ ਲੱਗਣੀ ਨਹੀਂ ਚਾਹੀਦੀ, ਇਸ ਦੇ ਨਾਲ ਕਿਸੇ ਨੂੰ ਕੋਈ ਜਿਹੜਾ ਆ ਉਹ ਫਾਇਦਾ ਜਿਹੜਾ ਨਹੀਂ ਹੋਵੇਗਾ। ਅਮਰੀਕਾ ਦੇ ਵਿੱਚ ਬਹੁਤੇ ਲੋਕ ਜਿਹੜੇ ਮੈਜੋਰਟੀ ਲੋਕ ਉਹ ਵਾਰ ਦੇ ਖਿਲਾਫ ਨੇ, ਕਿਉਂਕਿ ਪਿਛਲੇ ਕਈ ਸਾਲਾਂ ਦੇ ਵਿੱਚ, ਕਈ ਦਹਾਕਿਆਂ ਦੇ ਵਿੱਚ ਜਿਹੜੀ ਅਮਰੀਕਾ ਵਾਰ ਦੇ ਉੱਤੇ ਰਿਹਾ ਆ ਅਤੇ ਉਹਨਾਂ ਨੇ ਦੇਖਿਆ ਆ ਵੀ ਕਿਸ ਤਰੀਕੇ ਦੇ ਨਾਲ ਇੱਕ ਤਾਂ ਆਪਣੇ ਜਿਹੜੇ ਫੌਜੀ ਆ ਉਹ ਉੱਥੇ ਜਾ ਕੇ ਉਹ ਪੂਰੇ ਹੋ ਜਾਂਦੇ ਨੇ ਅਤੇ ਫਿਰ ਨਾਲ ਦੇ ਨਾਲ ਜਿਹੜੇ ਇੱਥੇ ਮਿਲੀਅਨਸ ਬਿਲੀਅਨਸ ਆਫ ਡਾਲਰ ਜਿਹੜਾ ਆ ਉਸ ਦਾ ਖਰਚਾ ਟੈਕਸ ਪੇਅਰ ਦੇ ਉੱਤੇ ਜਿਹੜਾ ਉਹ ਪੈਂਦਾ ਆ। ਸੋ ਨੈਗੋਸੀਏਸ਼ਨ ਕਰਕੇ ਹੀ ਜੇ ਕੋਈ ਗੱਲ ਨਿਬੜ ਜਾਵੇ ਤਾਂ ਚੰਗੀ ਗੱਲ ਆ, ਪਰ ਦੇਖਦੇ ਹਾਂ ਕੀ ਹੁੰਦਾ ਆ। ਬੀਤੇ ਦਿਨਾਂ 'ਚ ਕੱਲ੍ਹ ਹੀ ਇਰਾਨ ਵਾਲਿਆਂ ਨੇ ਹਰਜੋਤ ਸਿੰਘ ਜੀ ਇੱਕ ਹੋਰ ਫੋਰਨ ਕੰਟਰੀ ਦਾ ਇੱਕ ਜਿਹੜਾ ਤੇਲ ਦਾ ਟੈਂਕਰ ਸੀਗਾ ਉਸ ਨੂੰ ਉਹਨਾਂ ਨੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਸੀਗਾ, ਇਹ ਕਹਿ ਕੇ ਵੀ ਇਹ ਇੱਥੋਂ ਤੇਲ ਸਮਗਲ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਬਿਲਕੁਲ ਧੌਣ ਦੇ ਵਿੱਚੋਂ ਨੇ। ਇਹਨਾਂ ਦਾ ਜਿਹੜਾ ਇਰਾਨ ਦਾ ਜਿਹੜੀ ਥਾਂ ਆ ਭੂਗੋਲਿਕ ਤੌਰ ਦੇ ਉੱਤੇ, ਜੇ ਜਿਓਗ੍ਰਾਫੀਕਲ ਤੌਰ ਦੇ ਉੱਤੇ ਦੱਸਿਆ ਜਾਵੇ ਤਾਂ ਉਹ ਅਜਿਹੀ ਆ ਵੀ ਜਦੋਂ ਅਫਰੀਕਾ ਵਾਲੇ ਪਾਸੇ ਨੂੰ ਉਹਨਾਂ ਨੇ ਯੂਰਪ ਨੂੰ ਜਿਨ੍ਹਾਂ ਨੇ ਜਾਣਾ ਹੁੰਦਾ ਉਹ ਸ਼ਾਰਟਕਟ ਪੈਂਦਾ ਰਾਦਰ ਦੈਨ ਅਫਰੀਕਾ ਦੇ ਜਿਹੜੇ ਇਸ ਕੌਂਟੀਨੈਂਟ ਦੇ ਉੱਤੋਂ ਦੀ ਘੁੰਮ ਕੇ ਜਾਣਾ ਪਵੇ, ਵਿੱਚੋਂ ਦੀ ਲੰਘਦੇ ਨੇ ਅਤੇ ਉਹ ਬਿਲਕੁਲ ਬੋਟਲਨੈਕ ਹੈਗੀ ਆ। ਪਹਿਲੀ ਐਂਟਰੀ ਜਿਹੜੀ ਹੈ ਇਰਾਨ ਦੇ ਲਾਗੋਂ ਦੀ ਉਹਨਾਂ ਨੂੰ ਲੰਘਣਾ ਪੈਂਦਾ ਹੈ ਅਤੇ ਸੋ ਉਹਨਾਂ ਪਾਣੀਆਂ ਦੇ ਉੱਤੇ ਜਿਹੜਾ ਆ ਉਹ ਆਪਣਾ ਦਬਦਬਾ ਕਬਜ਼ਾ ਜਿਹੜਾ ਆ ਇਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਕਰ ਰਹੇ ਨੇ। ਸੋ ਹੋਪਫੁਲੀ ਆਉਣ ਵਾਲੇ ਸਮੇਂ 'ਚ ਕੋਈ ਚੰਗੀ ਖਬਰ ਹੀ ਆਵੇ, ਪੋਜ਼ੀਟਿਵ ਨਿਊਜ਼ ਹੀ ਆਵੇ, ਕਿਉਂਕਿ ਲੜਾਈਆਂ ਦੇਖ ਕੇ ਤਾਂ ਕਿਸੇ ਦਾ ਕੁਛ ਅਜੇ ਤੱਕ ਹੁਣ ਹਾਲ ਦੀ ਘੜੀ ਤਾਂ ਪਿਛਲੇ ਸਮਿਆਂ ਦੇ ਵਿੱਚ ਸਰਿਆ ਨਹੀਂ। ਜੀ ਸੋ ਬਿਲਕੁਲ ਕਹਿੰਦੇ ਵੀ ਥੋੜ੍ਹੇ ਜਿਹੇ ਪਾਣੀ ਦੇ ਵਿੱਚ ਬਹੁਤ ਸਾਰੇ ਜਿਹੜੇ ਵੈਸਲਸ ਹੈਗੇ ਆ, ਕਿਤੇ ਵੀ ਮਾੜੀ ਮੋਟੀ ਮਿਸਟੇਕ ਹੋ ਸਕਦੀ ਆ। ਸਰੋਤਿਆਂ ਨੂੰ ਦੱਸਦੇ ਜਾਈਏ 1980 ਦੇ ਵਿੱਚ USS ਜਿਹੜਾ ਵਿੰਸਨਸ ਸੀ ਉੱਥੋਂ ਜਿਹੜਾ ਇੱਕ ਜਿਹੜਾ ਸ਼ੂਟ ਕੀਤਾ ਗਿਆ ਸੀ ਅਤੇ ਈਰਾਨ ਦਾ ਹੀ ਜਿਹੜੀ ਏਅਰ ਫਲਾਈਟ ਆ 655 ਉਹ ਡਿੱਗ ਪਈ ਸੀ, ਜਿਹਦੇ ਨਾਲ 219 ਲੋਕਾਂ ਦੀਆਂ ਮੌਤਾਂ ਹੋ ਗਈਆਂ ਸੀਗੀਆਂ। ਅਤੇ ਈਰਾਨ ਨੇ ਹਮੇਸ਼ਾ ਕਿਹਾ ਵੀ ਅਸੀਂ ਲੜਾਈ ਦੇ ਹੱਕ ਦੇ ਵਿੱਚ ਨਹੀਂ, ਪਰ ਅਸੀਂ ਨੈਗੋਸ਼ੀਏਸ਼ਨ ਲਈ ਤਿਆਰ ਹਾਂ, ਪਰ ਜਿਹੜੀਆਂ ਇਕਨੋਮਿਕ ਸੈਂਕਸ਼ਨਸ ਆ ਉਹਨਾਂ ਨੂੰ ਪਹਿਲਾਂ ਚੱਕਿਆ ਜਾਵੇ। ਪਰ US ਕਹਿੰਦੇ ਆ ਵੀ ਨਹੀਂ, ਅਸੀਂ ਵੀ ਗੱਲਬਾਤ ਲਈ ਸਿੱਧੀ ਈਰਾਨ ਨਾਲ ਤਿਆਰ ਹਾਂ, ਪਰ ਅਸੀਂ ਸੈਂਕਸ਼ਨ ਜਿਹੜੀਆਂ ਆ ਉਹ ਗੱਲਬਾਤ ਤੋਂ ਬਾਅਦ ਹੀ ਚੱਕਾਂਗੇ। ਸੈਨੇਟਰ ਰੈਂਡ ਪੌਲ ਜਿਹੜੇ ਆ ਉਹ ਇਸ ਨੈਗੋਸ਼ੀਏਸ਼ਨ ਦੇ ਵਿੱਚ ਇਨਵੋਲਵ ਹੋਏ ਹੈਗੇ ਆ। ਜੀ ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ। ਅਮਰੀਕਾ ਦੇ ਵਿੱਚ ਆਪਾਂ ਦੱਸਦੇ ਰਹਿੰਦੇ ਹਾਂ ਵੀ ਵੈਦਰ ਦੀ ਸਥਿਤੀ ਕਾਫੀ ਜ਼ਿਆਦਾ ਗੰਭੀਰ ਹੁੰਦੀ ਰਹਿੰਦੀ ਆ। ਖਾਸ ਕਰਕੇ ਆਪਾਂ ਦੇਖਿਆ ਵੀ ਪਿਛਲੇ ਸਮਿਆਂ ਦੇ ਵਿੱਚ ਕਿੰਨੇ ਸਟੋਰਮਸ, ਸਨੋ ਸਟੋਰਮਸ, ਟੋਰਨੇਡੋਜ਼, ਇੱਦਾਂ ਦੇ ਜਿਹੜੇ ਚੱਕਰਵਾਤ ਆ ਉਹ ਆਉਣ ਦੀਆਂ ਖਬਰਾਂ ਲਗਾਤਾਰ ਆ ਰਹੀਆਂ ਸੀਗੀਆਂ। ਹੁਣ ਕਹਿੰਦੇ ਆ ਹੀਟ ਵੇਵ ਜਿਹੜੀ ਆ ਉਹ ਆ ਰਹੀ ਆ, ਜਿਹੜੀ ਕਿ ਬਹੁਤ ਹੀ ਜ਼ਿਆਦਾ ਜਿਹੜੀ ਕਹਿ ਲਓ ਵੀ ਨੁਕਸਾਨਦੇਹ ਜਿਹੜੀ ਆ ਉਹ ਹੋ ਸਕਦੀ ਆ। ਤਕਰੀਬਨ 48
ਕਈ ਸੂਬਿਆਂ ਦੇ ਵਿੱਚ ਜਿਹੜਾ ਆ 95 ਜਾਂ 90 ਡਿਗਰੀ ਤੋਂ ਉੱਤੇ ਜਿਹੜਾ ਟੈਂਪਰੇਚਰ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਰਹਿਣ ਵਾਲਾ ਆ। ਸੋ ਕਾਫੀ ਜ਼ਿਆਦਾ ਗਰਮੀ ਦੇ ਕਰਕੇ ਜਿਹੜਾ ਆ ਲੋਕਾਂ ਦੇ ਜਿਹੜਾ ਆਮ ਜੀਵਨ ਆ ਕਾਫੀ ਤਰ੍ਹਾਂ ਪ੍ਰਭਾਵਿਤ ਜਿਹੜਾ ਉੱਧਰ ਹੋ ਸਕਦਾ ਆ। ਇਹਦੇ ਕਰਕੇ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਕੈਂਸਲੇਸ਼ਨਸ ਜਿਹੜੀਆਂ ਦੇਖੀਆਂ ਜਾ ਰਹੀਆਂ। ਟਰਾਈਐਥਲਨ ਜਿਹੜੀ ਨਿਊਯਾਰਕ ਸਿਟੀ ਦੇ ਵਿੱਚ ਜਿਹੜੀ ਵਰਾਈਜ਼ਨ ਵਾਲੇ ਕਰਾਉਂਦੇ ਆ ਉਸ ਨੂੰ ਕੈਂਸਲ ਕੀਤਾ ਗਿਆ। ਸੈਰਾਟੋਗਾ ਦੇ ਵਿੱਚ ਘੋੜਿਆਂ ਦੀ ਜਿਹੜੀ ਦੌੜ ਸੀਗੀ, ਸੈਰਾਟੋਗਾ ਰੇਸ ਕੋਰਸ ਜਿਹੜਾ ਉਹ ਵੀ ਨਿਊਯਾਰਕ 'ਚ ਆ ਉੱਦਾਂ, ਉੱਥੇ ਜਿਹੜਾ ਆ ਉਹਨਾਂ ਨੇ ਕੈਂਸਲ ਕੀਤਾ ਆ। ਹੋਰ ਮੈਰੀਲੈਂਡ ਦੇ ਵਿੱਚ ਇਹਨਾਂ ਨੇ ਜਿਹੜਾ ਉਹ ਕੈਂਸਲ ਕੀਤਾ ਵੀ ਗਰਮੀ ਬਹੁਤ ਜ਼ਿਆਦਾ ਹੋਣ ਵਾਲੀ ਆ। ਬਹੁਤ ਸਾਰੇ ਸਾਇੰਸਦਾਨ ਇਸ ਦੇ ਇੱਕ ਵਾਰੀ ਫਿਰ ਜਿਹੜੀ ਆਪਣਾ ਇਸ਼ਾਰਾ ਹੈ ਗਲੋਬਲ ਵਾਰਮਿੰਗ ਕਲਾਈਮੇਟ ਚੇਂਜ ਦੇ ਵੱਲ ਨੂੰ ਜਿਹੜਾ ਉਹ ਕਰ ਰਹੇ ਆ। ਕਹਿੰਦੇ ਗਲੋਬਲ ਵਾਰਮਿੰਗ ਦਾ ਮਤਲਬ ਇਹ ਨਹੀਂ ਆ ਵੀ ਹਰ ਇੱਕ ਚੀਜ਼ ਇਕੱਲੀ ਗਰਮੀ ਹੋਣੀ ਆ, ਐਕਸਟ੍ਰੀਮ ਵੈਦਰ ਬਹੁਤ ਜ਼ਿਆਦਾ ਜਿਹੜਾ ਉਹ ਹੋਣ ਲੱਗ ਜਾਣਾ। ਜਿੱਥੇ ਇੱਕ ਸੀਜ਼ਨ ਦੇ ਵਿੱਚ ਹੜ੍ਹ ਜਿਹੜੇ ਆਉਣਗੇ ਤੇ ਅਗਲੇ ਸੀਜ਼ਨ ਦੇ ਵਿੱਚ ਉੱਥੇ ਸੋਕੇ ਦੀ ਸਥਿਤੀ ਜਿਹੜੀ ਉਹ ਬਣ ਸਕਦੀ ਆ। ਪਿਛਲੇ ਸਾਲਾਂ ਦੇ ਵਿੱਚ ਜਿਹੜਾ ਇਹ ਆ ਵੀ ਹੁਣ ਜਿਹੜਾ ਹਾਈ ਟੈਂਪਰੇਚਰ ਆ 100 ਡਿਗਰੀ ਤੋਂ ਉੱਤੇ ਵਾਲਾ ਟੈਂਪਰੇਚਰ ਆ ਉਹ ਜ਼ਿਆਦਾ ਦਿਨਾਂ ਦੇ ਲਈ ਹੋਣ ਦੇ ਅਨੁਮਾਨ ਜਿਹੜੇ ਓਵਰਆਲ ਦੁਨੀਆ ਦੇ ਵਿੱਚ ਉਹ ਲੱਗ ਰਹੇ ਨੇ। ਜਿੱਥੇ ਜਿੱਥੇ ਆਲਰੇਡੀ ਗਰਮੀ ਜਿਹੜੀ ਉਹ ਪੈਂਦੀ ਆ ਉਹ ਹੋਰ ਜ਼ਿਆਦਾ ਗਰਮੀ ਜਿਹੜੀ ਉਹ ਪੈਣ ਲੱਗੇਗੀ। ਇਸ ਵਾਰ ਆਪਾਂ ਦੇਖਿਆ ਹੀ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਤੋਂ ਵੀ ਇਹੀ ਖਬਰਾਂ ਆ ਰਹੀਆਂ ਸੀ ਵੀ ਗਰਮੀ ਇਸ ਵਾਰ ਬਹੁਤ ਜ਼ਿਆਦਾ ਪ੍ਰਕੋਪ ਜਿਹੜਾ ਉਹਦਾ ਜ਼ਿਆਦਾ ਸੀਗਾ ਤੇ ਹੁਣ ਜਦੋਂ ਮੀਂਹ ਆਇਆ ਤੇ ਬਿਲਕੁਲ ਹੀ ਹਟ ਗਿਆ ਆ ਉੱਥੇ ਸਾਰਾ ਕੁਝ। ਸੋ ਇਦਾਂ ਦੇ ਹਾਲਾਤ ਜਿਹੜੇ ਆ ਇਸ ਕਲਾਈਮੇਟ ਚੇਂਜ ਗਲੋਬਲ ਵਾਰਮਿੰਗ ਦੇ ਕਰਕੇ ਹੋ ਰਹੇ ਆ। ਸੋ ਅਮਰੀਕਾ ਵਾਲਿਓ ਤੁਸੀਂ ਵੀ ਜਿਹੜਾ ਇਸ ਗਰਮੀ ਤੋਂ ਜਿਹੜਾ ਆਪਣੇ ਆਪ ਨੂੰ ਜਿਹੜਾ ਉਹ ਬਚਾ ਕੇ ਰੱਖਿਓ। ਉੱਦਾਂ ਆਪਾਂ ਜੇ ਨਿੱਜੀ ਤੌਰ 'ਤੇ ਇੱਥੇ ਦੇਖਿਆ ਜਾਵੇ ਤਾਂ ਹਾਲ ਦੀ ਘੜੀ ਕੈਲੀਫੋਰਨੀਆ ਵਾਲੇ ਪਾਸੇ ਜਾਂ ਇਸ ਦੇ ਵਿੱਚ ਘੱਟ ਗਰਮੀ ਜਿਹੜੀ ਉਹ ਪਈ ਆ, ਪਰ ਹੋਰ ਕਈ ਸੂਬਿਆਂ ਦੇ ਵਿੱਚ ਇਹ ਇਸ ਟਾਈਮ ਹੈਗਾ ਵੀ ਹੁਣ ਜਿਹੜੀ ਇਹ ਹੀਟ ਵੇਵ ਦੇ ਕਰਕੇ ਟੈਂਪਰੇਚਰ ਕਾਫੀ ਜ਼ਿਆਦਾ ਰਹਿਣ ਵਾਲਾ ਹੈ। ਜੀ ਅਗਲੀ ਖਬਰ ਵੱਲ ਚੱਲੀਏ। ਪਿਛਲੇ ਜੂਨ ਦੇ ਵਿੱਚ ਜੂਨ 21 ਨੂੰ ਫਿਲਡੈਲਫੀਆ ਐਨਰਜੀ ਸੋਲੂਸ਼ਨਸ ਜਿਹੜੀ ਰਿਫਾਈਨਰੀ ਆ ਸਾਊਥ ਫਿਲਾਡੈਲਫੀਆ ਦੇ ਵਿੱਚ ਉੱਥੇ ਇੱਕ ਐਕਸਪਲੋਜ਼ਨ ਹੋ ਗਿਆ। ਸੋ ਉਹਦੇ ਨਾਲ ਕਹਿੰਦੇ ਵੀ ਐਡਾ ਤਕੜਾ ਉਹ ਐਕਸਪਲੋਜ਼ਨ ਸੀ 1,43,200 ਪੌਂਡ ਦੀ ਜਿਹੜੀ ਹਾਈਡਰੋਜਨ ਫਲੋਰਾਈਡ ਗੈਸ ਆ ਉਹ ਰਿਲੀਜ਼ ਹੋਈ, ਜਿਹੜੀ 10 ਮਿੰਟਾਂ ਦੇ ਵਿੱਚ ਲਗਭਗ 7 ਮੀਲ ਦੇ ਏਰੀਏ ਚਲੇ ਗਏ, ਜਿਨ ਸਾਰੇ ਘਰ ਜਿਹੜੇ ਆ ਹੌਸਪੀਟਲ ਸਕੂਲ ਕਵਰ ਕਰ ਲਏ। ਸੋ ਇਹ ਤੋਂ ਹੁਣ ਇਹ ਆ ਰਿਹਾ ਵੀ ਜਿੱਥੇ ਜਿੱਥੇ ਵੀ ਇੱਦਾਂ ਦੇ ਜਿਹੜੇ ਕੈਮੀਕਲ ਪਲਾਂਟ ਲਾਏ ਹੈਗੇ ਆ ਉਹ ਬਹੁਤ ਖਤਰੇ ਵਾਲਾ ਏਰੀਆ ਹੈਗਾ ਆ। ਅਤੇ ਜਿਹੜੀ ਜਿੰਨੀਆਂ ਵੀ ਜਿਹੜੇ ਸਿਟੀਜ਼ ਹੈਗੀਆਂ ਆ ਉਹਨਾਂ ਨੂੰ ਪਹਿਲਾਂ ਤੋਂ ਹੀ ਪ੍ਰੀਪੇਅਰ ਰਹਿਣਾ ਚਾਹੀਦਾ। ਕਹਿੰਦੇ ਵੀ ਬਹੁਤ ਹੀ ਘੱਟ ਸਮਾਂ ਹੋਊਗਾ ਜਦੋਂ ਕਿਤੇ ਇੱਦਾਂ ਦਾ ਇਨਸੀਡੈਂਟ ਹੈਪਨ ਹੋ ਜਾਂਦੀ ਆ ਜਿਹਦੇ ਨਾਲ ਲੱਖਾਂ ਲੋਕਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਹੈਗਾ ਆ। ਸੋ ਇਹ ਫਿਲਾਡੈਲਫੀਆ ਦੀ ਜਿਹੜੀ ਐਗਜ਼ਾਮਪਲ ਆ, ਹੁਣ ਇਹਨੂੰ ਲੈ ਕੇ ਬਹੁਤ ਸਾਰੇ ਜਿਹੜੇ ਸਿਟੀਜ਼ ਆ ਉਹਨਾਂ ਨੇ ਸੇਫਟੀ ਵੱਲ ਆਪਣੇ ਆਪ ਨੂੰ ਪ੍ਰੀਪੇਅਰ ਕਰਨਾ ਸ਼ੁਰੂ ਕਰ ਦਿੱਤਾ ਆ। ਆਪਾਂ ਦੇਖਦੇ ਹਾਂ ਅਮਰੀਕਾ 'ਚ ਬਹੁਤ ਸਾਰੇ ਸ਼ਹਿਰ ਆ ਜਿੱਥੇ ਬੜੀਆਂ ਰਿਫਾਈਨਰੀਜ਼ ਹੈਗੀਆਂ ਅਤੇ ਉਹਨਾਂ ਦੇ ਲਾਗੇ ਛਾਗੇ ਰਹਿਣ ਵਾਲੇ ਜਿਹੜੇ ਘਰ ਵੀ ਹੁੰਦੇ ਹੈਗੇ ਆ। ਜੀ 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 ਬਿਲਕੁਲ। ਅਗਲੀ ਜਿਹੜੀ ਆ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ ਰਾਸ਼ਟਰਪਤੀ ਟਰੰਪ ਦਾ ਵੀ ਗੋ ਬੈਕ ਟੂ ਯੂਅਰ ਕੰਟਰੀ ਵਾਲਾ ਜਿਹੜਾ ਰੈਟੋਰਿਕ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਸੁਲਝਿਆ ਹੋਇਆ ਹੈ ਉਹ ਮਸਲਾ। ਰਾਸ਼ਟਰਪਤੀ ਟਰੰਪ ਹੁਣ ਨਕਾਰ ਰਹੇ ਆਪਣੀ ਉਸ ਗੱਲ ਨੂੰ, ਕਹਿੰਦੇ ਵੀ ਮੈਂ ਆਪਣੇ ਜਿਹੜੇ ਰੈਲੀ ਦੇ ਵਿੱਚ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਸਾਰੀਆਂ ਵੀਡੀਓਜ਼ ਇਹੀ ਇਸ਼ਾਰਾ ਕਰਦੀਆਂ ਵੀ ਉਦੋਂ ਰਾਸ਼ਟਰਪਤੀ ਟਰੰਪ ਚੁੱਪ-ਚਾਪ ਜਿਹੜੇ ਆ ਉਹ ਖੜ੍ਹੇ ਰਹੇ ਅਤੇ ਲੋਕਾਂ ਨੂੰ ਜਿਹੜਾ ਉੱਥੇ ਨਾਅਰੇ ਲਾਉਣ ਦਿੱਤੇ ਉਹਨਾਂ ਨੇ ਵੀ ਸੈਂਡ ਹਰ ਬੈਕ। ਤਕਰੀਬਨ 13 ਸੈਕਿੰਡ ਤੱਕ ਉਹ ਚੁੱਪ ਰਹੇ ਅਤੇ ਕੱਲ੍ਹ ਜਿਹੜੇ ਉਹ ਵਾਈਟ ਹਾਊਸ ਦੇ ਵਿੱਚ ਆ ਕੇ ਇੱਦਾਂ ਕਹਿ ਰਹੇ ਸੀ ਵੀ ਨਹੀਂ ਮੈਂ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ। ਸੋ ਇਸ ਦਾ ਅਸਰ ਕਈ ਥਾਵਾਂ ਦੇ ਉੱਤੇ ਜਿਹੜਾ ਉਹ ਦੇਖਣ ਨੂੰ ਮਿਲਿਆ ਆ। ਇਲੀਨੋਇਸ ਦੇ ਇੱਕ ਗੈਸ ਸਟੇਸ਼ਨ ਦੇ ਉੱਤੇ ਉੱਥੇ ਇੱਕ ਜਿਹੜਾ ਗੋਰਾ ਕਲਰਕ ਸੀਗਾ ਉੱਥੇ ਜਿਹੜੀਆਂ 2 ਮੈਕਸੀਕਨ ਔਰਤਾਂ ਆ ਉਹ ਤੇਲ ਭਰਾਉਣ ਆਈਆਂ ਅਤੇ ਉਹ ਅੱਗੋਂ ਉਹਨਾਂ ਨੂੰ ਟੁੱਟ ਕੇ ਇਸ ਹਿਸਾਬ ਦੇ ਨਾਲ ਪੈ ਗਿਆ। ਉਹ ਉਹਨਾਂ ਤੋਂ ਸਿਟੀਜ਼ਨਸ਼ਿਪ ਦੇ ਜਿਹੜੇ ਸਵਾਲ ਉਹ ਪੁੱਛਣ ਲੱਗ ਗਿਆ। ਉਹ ਕਹਿੰਦਾ ਵੀ ਤੂੰ ਇਲੀਗਲ ਆ, ਤੂੰ ਇਹ ਆ, ਤੂੰ ਉਹ ਆ, ਅਤੇ ਉਹ ਜਿਹੜਾ ਆ ਮਸਲਾ ਆ ਉਹ ਵਧਿਆ। ਅਤੇ ਇੱਦਾਂ ਦੇ ਹੁਣ ਕਹਿ ਲਓ ਵੀ ਹੁਣ ਜੇ ਤੇਲ ਵੀ ਭਰਾਉਣ ਜਾਣਾ ਪਊਗਾ ਅਤੇ ਜਿੰਨੇ ਹੁਣ ਵੱਖ ਦਿਖਣ ਵਾਲੇ ਲੋਕ ਉਹ ਆਪਣੇ ਭਾਈ ਪਾਸਪੋਰਟ ਨਾਲ ਹੀ ਲੈ ਕੇ ਜਾਇਓ, ਤਾਂ ਇਹ ਕੋਈ ਪਤਾ ਨਹੀਂ ਤੁਹਾਨੂੰ ਇੱਥੇ ਕਿੰਨੇ ਜਿਹੜਾ ਉਹ ਪੁੱਛ ਲੈਣਾ ਆ ਵੀ ਕਿਹੜੇ ਮੁਲਕ ਤੋਂ ਆ, ਤੂੰ ਇੱਥੇ ਦਿਖਾ ਵੀ ਲੀਗਲ ਆ ਇਲੀਗਲ ਆ। ਸੋ ਇੱਦਾਂ ਦੇ ਹਾਲਾਤ ਜਿਹੜੇ ਬਣ ਰਹੇ ਆ। ਸੋ ਇਹ ਸਿਚੁਏਸ਼ਨ ਜਿਹੜੀ ਓਵਰਆਲ ਅਮਰੀਕਾ ਦੇ ਵਿੱਚ ਇੱਦਾਂ ਦੀ ਜਿਹੜੀ ਸੁਲਝਣ ਲੱਗ ਗਈ ਆ ਇਹ ਚੰਗੀ ਗੱਲ ਨਹੀਂ ਹੈਗੀ। ਬਹੁਤ ਸਾਰੇ ਜਿਹੜੇ ਇਹ ਜਿਹੜੇ ਰਿਪਬਲਿਕਨਸ ਆ ਜੇ ਉਹਨਾਂ ਦੇ ਵਿੱਚ ਹਿਊਮੈਨਿਟੀ ਨਾਂ ਦੀ ਕੋਈ ਚੀਜ਼ ਹੈਗੀ ਆ ਤਾਂ ਉਹਨਾਂ ਨੂੰ ਇਸ ਚੀਜ਼ ਦੇ ਵਿਰੋਧ ਦੇ ਵਿੱਚ ਆਉਣਾ ਚਾਹੀਦਾ ਆ
ਤੇ ਇਹ ਆਈ ਥਿੰਕ ਇਹ ਬਿਲਕੁਲ ਗਲਤ ਗੱਲ ਜਿਹੜੀ ਇੱਥੇ ਹੋ ਰਹੀ ਆ। ਹੁਣ ਬਹੁਤ ਸਾਰੇ ਜਿਹੜੇ ਆਪਣੇ ਵੀ ਕੌਮ ਦੇ ਬਹੁਤ ਸਾਰੇ ਲੋਕ ਹੈਗੇ ਨੇ ਜਿਹੜੇ ਇੱਥੇ ਔਖੇ ਸੌਖੇ ਹੋ ਕੇ ਆਏ ਆ, ਪੁੱਠੇ ਸਿੱਧੇ ਰਾਹਾਂ ਦੇ ਨਾਲ ਵੀ ਆਏ ਆ, ਤੇ ਅੱਜ ਕਈ ਜਿਹੜੇ ਉਹਨਾਂ ਦੇ ਵਿੱਚੋਂ ਹੀ ਆ ਉਹ ਉਹਨਾਂ ਦੇ ਖਿਲਾਫ ਬੋਲ ਰਹੇ ਨੇ, ਜਿਹੜੇ ਹੁਣ ਇੱਥੇ ਆਉਣ ਦੀਆਂ ਕੋਸ਼ਿਸ਼ਾਂ ਜਿਹੜੇ ਉਹ ਕਰ ਰਹੇ ਆ। ਸੋ ਆਈ ਥਿੰਕ ਉਹ ਵੀ ਇੱਕ ਹਿਪੋਕ੍ਰੇਸੀ ਦਾ ਵੀ ਇੱਕ ਲੈਵਲ ਜਿਹੜਾ ਕਾਫੀ ਤਾਂ ਤੱਕ ਵੱਧਦਾ ਜਾ ਰਿਹਾ, ਤੇ ਉਸ ਇਲੀਨੋਇਸ ਵਾਲੇ ਬੰਦੇ ਨੂੰ ਉਸ ਕਲਰਕ ਨੂੰ ਤਾਂ ਹੁਣ ਜਿਹੜੀ ਉਹ ਨੌਕਰੀ ਤੋਂ ਉੱਥੋਂ ਕੱਢ ਦਿੱਤਾ ਹੈਗਾ ਆ। ਪਰ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਵਾਰਦਾਤਾਂ, ਇੱਦਾਂ ਦੀਆਂ ਖਬਰਾਂ ਜਿਹੜੀਆਂ ਜ਼ਿਆਦਾ ਸੁਣਨ ਨੂੰ ਮਿਲ ਸਕਦੀਆਂ ਆ। ਸੋ ਬਿਲਕੁਲ, ਜੇ ਇਮੀਗ੍ਰੇਸ਼ਨ ਦੀ ਗੱਲ ਕਰਦੇ ਜਾਈਏ, ਆਪਣਾ ਜਿਹੜਾ ਸੈਚਰਡੇ ਨੂੰ ਪ੍ਰੋਗਰਾਮ ਉਹ ਸਪੈਸ਼ਲ ਇਮੀਗ੍ਰੇਸ਼ਨ 'ਤੇ ਹੁੰਦਾ ਆ। ਅੱਜ ਜਿਹੜੀ ਖਬਰ ਆ ਰਹੀ ਆ, ਆਪਾਂ ਪਿਛਲੇ ਦਿਨਾਂ ਤੋਂ ਬਹੁਤ ਸਾਂਝੀ ਕਰਦੇ ਆ ਰਹੇ ਹਾਂ ਵੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਕਹਿੰਦੇ ਵੀ ਟਰਾਈ ਕਰ ਰਿਹਾ ਵੀ ਆਉਣ ਵਾਲੇ ਸਾਲ ਦੇ ਵਿੱਚ ਬਿਲਕੁਲ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੋਈ ਪੋਲੀਟੀਕਲ ਅਸਾਈਲਮ ਵਾਲਾ ਬੰਦਾ ਆ ਉਹਨੂੰ ਐਡਮਿਟ ਨਾ ਕੀਤਾ ਜਾਵੇ। ਜ਼ੀਰੋ ਟੋਲਰੈਂਸ ਪਾਲਿਸੀ ਦੇ ਅੰਡਰ ਕਹਿੰਦੇ ਵੀ ਬਿਹਾਈਂਡ ਦਾ ਸੀਨ ਜਿਹੜਾ ਇਹਦੇ ਉੱਤੇ ਬਹੁਤ ਜ਼ਿਆਦਾ ਵਰਕਆਊਟ ਹੋ ਰਿਹਾ ਆ। ਈਵਨ ਦੋ ਇਹਦੇ ਵਿੱਚ ਕੁਛ ਕੁ ਲੋਕ ਜਿਹੜੇ ਆ ਉਹਨੂੰ ਕਹਿ ਵੀ ਰਹੇ ਆ ਵੀ ਨਹੀਂ ਇੱਦਾਂ ਨਹੀਂ ਕਰਨਾ ਚਾਹੀਦਾ, ਪਰ ਇੱਕ ਪੋਲੀਟੀਕੋ ਨਾਮ ਦਾ ਜਿਹੜਾ ਮੈਗਜ਼ੀਨ ਹੈਗਾ ਆ ਉਹਨੂੰ ਦੱਸਿਆ ਵੀ ਜਿਹੜੇ ਵਾਈਟ ਹਾਊਸ ਦੇ ਐਡਵਾਈਜ਼ਰਸ ਜਿਹੜੇ ਹੈਗੇ, ਇੱਕ ਸਟੀਫਨ ਮਿਲਰ ਤੇ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ ਦੇ ਆਫੀਸ਼ੀਅਲ ਜੌਨ ਜੈਡਰੋਨਜੀ ਜਿਹੜੇ ਆ, ਇਹਨਾਂ ਵੱਲੋਂ ਇਹ ਆਰਗੂਮੈਂਟ ਵੀ ਹੋਇਆ, ਇਹ ਆ ਰਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆ ਪੋਲੀਟੀਕਲ ਅਸਾਈਲਮ ਨੂੰ ਟੋਟਲੀ ਬੰਦ ਕੀਤਾ ਜਾਵੇ, ਜ਼ੀਰੋ ਟੋਲਰੈਂਸ ਪਾਲਿਸੀ ਜਿਹੜੀ ਰੱਖੀ ਜਾਵੇ। ਸਰੋਤਿਆਂ ਨੂੰ ਦੱਸਦੇ ਜਾਈਏ, ਪੂਰੇ ਦੁਨੀਆ ਦੇ ਵਿੱਚ 2018 ਦੇ ਵਿੱਚ 70.8 ਮਿਲੀਅਨ ਲੋਕ ਜਿਹੜੇ ਰਿਫਿਊਜੀਜ਼ ਹੋਏ ਆ ਪੂਰੇ ਵਰਲਡ ਦੇ ਵਿੱਚ। ਇਹ ਯੂਨਾਈਟਿਡ ਨੇਸ਼ਨ ਦਾ ਫਿਗਰ ਆ। ਟਰੰਪ ਐਡਮਿਨਿਸਟ੍ਰੇਸ਼ਨ ਦੇ ਦੌਰਾਨ 2017 ਦੇ ਵਿੱਚ ਜਿਹੜੇ ਪੋਲੀਟੀਕਲ ਅਸਾਈਲਮ ਦੇ ਰਿਫਿਊਜੀਆਂ ਦੇ ਕੇਸ ਜਿਹੜੇ ਆ ਉਹ 2017 'ਚ 1,10,000 ਸੀ ਤੇ 2019 ਦੇ ਵਿੱਚ ਹੁਣ ਤੱਕ ਸਿਰਫ 30,000 ਕੇਸ ਆ। ਸੋ ਕਾਫੀ ਜ਼ਿਆਦਾ ਇਹ ਘਟਾ ਦਿੱਤੇ ਗਏ ਹੈਗੇ ਆ ਜੀ। ਅਗਲੀ ਜਿਹੜੀ ਗੱਲ ਕਰਦੇ ਆ, ਨਿਊਯਾਰਕ ਦੇ ਜਿਹੜੇ ਫਾਇਰ ਫਾਈਟਰਸ ਜਿਨ੍ਹਾਂ ਨੇ 9/11 ਦੀ ਜਿਹੜੀ ਆਈ ਸੀਗੀ, ਜਦੋਂ ਹੋਇਆ ਸੀ 9/11 ਦੀ ਘਟਨਾ ਵਾਪਰੀ ਸੀ, ਉਸ ਤੋਂ ਬਾਅਦ ਦੇ ਵਿੱਚ ਤੁਰੰਤ ਪਹੁੰਚ ਕੇ ਲੋਕਾਂ ਦੀ ਜਿਹੜੀ ਮਦਦ ਆ, ਉੱਥੋਂ ਮਲਬਾ ਹਟਾਉਣ ਦਾ, ਫਸੇ ਹੋਏ ਲੋਕਾਂ ਨੂੰ ਉੱਥੋਂ ਕੱਢਣ ਦਾ ਕੰਮ ਕੀਤਾ ਸੀਗਾ। 200ਵਾਂ ਫਾਇਰ ਫਾਈਟਰ ਆ ਉਹ ਉਦੋਂ ਬਚਾਉਣ ਤੋਂ ਬਾਅਦ ਦੇ ਵਿੱਚ ਜਿਹੜੇ ਰਸਾਇਣਾਂ ਦਾ ਉਹਨੂੰ ਸਾਹਮਣਾ ਕਰਨਾ ਪਿਆ, ਉਸ ਤੋਂ ਬਾਅਦ ਹੋਏ ਕਈ ਬਿਮਾਰੀਆਂ ਦੇ ਝੱਲਦਿਆਂ ਜਿਹੜਾ ਆ 200ਵਾਂ ਜਿਹੜਾ ਨਿਊਯਾਰਕ ਦਾ ਫਾਇਰ ਫਾਈਟਰ ਆ 9/11 ਫਸਟ ਰਿਸਪੌਂਡਰਸ ਵਾਲਿਆਂ ਦੇ ਵਿੱਚੋਂ ਉਹ ਪੂਰਾ ਹੋ ਗਿਆ ਆ। ਤੇ ਇਸ ਟਾਈਮ ਅਜੇ ਵੀ ਮਸਲਾ ਉਹੀ ਬਣਿਆ ਪਿਆ ਆ ਵੀ ਇਹਨਾਂ ਲੋਕਾਂ ਦੀ ਮਦਦ ਦੇ ਲਈ ਜਿਹੜਾ ਕੀ ਹੋਊਗਾ। ਕੱਲ ਰੈਂਡ ਪੌਲ ਤੇ ਇੱਕ ਆਈ ਥਿੰਕ ਹੋਰ ਸੀਗੇ ਜਿਨ੍ਹਾਂ ਨੇ ਇਸ ਬਿੱਲ ਨੂੰ ਜਿਹੜਾ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਕਹਿੰਦੇ ਵੀ ਜੇ ਇਹਨਾਂ ਦੇ ਲਈ ਬਜਟ ਰੱਖਣਾ ਹੈ ਤੇ ਕਿਸੇ ਹੋਰ ਪਾਸੋਂ ਜਿਹੜਾ ਆਪਾਂ ਨੂੰ ਉਹ ਕੱਢਣਾ ਪਊਗਾ। ਤੇ ਕੱਲ ਕਾਫੀ ਲੋਕ ਜਿਹੜੇ ਆ ਇਸ ਰੈਂਡ ਪੌਲ ਤੇ ਹੋਰ ਜਿਹੜਾ ਇੱਕ ਸੈਨੇਟਰ ਆ ਉਸ ਦੇ ਜਿਹੜਾ ਖਿਲਾਫ ਆ ਉਹ ਨਜ਼ਰ ਆਏ ਸੀਗੇ। ਸੋ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਕੀ ਬਣੂਗਾ। ਇਹ ਸਮਝ ਨਹੀਂ ਆਉਂਦੀ। ਉੱਦਾਂ ਪੈਟਰੋਲਿਜ਼ਮ ਇੰਨਾ ਕਰਦੇ ਆ, ਰੌਲਾ ਪਾਈ ਰੱਖਦੇ ਆ, ਦੁਨੀਆ ਨੂੰ ਇੱਥੋਂ ਵਾਪਸ ਜਾਣ ਨੂੰ ਕਈ ਜਣੇ ਕਹੀ ਜਾ ਰਹੇ ਆ। ਤੇ ਜਿਨ੍ਹਾਂ ਨੇ ਉਦੋਂ 9/11 ਦੇ ਮੌਕੇ ਦੇ ਉੱਤੇ ਉਸ ਦੁਰਘਟਨਾ ਤੋਂ ਬਾਅਦ ਦੇ ਵਿੱਚ, ਉਸ ਹਮਲੇ ਤੋਂ ਬਾਅਦ ਦੇ ਵਿੱਚ ਜਿਹੜਾ ਆ ਉਹਨਾਂ ਲੋਕਾਂ ਦੀ ਮਦਦ ਕੀਤੀ, ਉਹਨਾਂ ਦੇ ਲਈ ਇਹ ਬਜਟ ਨੂੰ ਜਿਹੜਾ ਐਕਸਪੈਂਡ ਕਰਨ ਤੋਂ ਕਿੱਦਾਂ ਹਿਚਕਿਚਾਹਟ ਜਿਹੜੀ ਉਹ ਦਿਖਾ ਰਹੇ ਨੇ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਣਦੀ ਹੋਈ ਜਿਹੜੀ ਮੈਡੀਕਲ ਚੀਜ਼ ਆ ਉਹ ਜਿਹੜੀ ਸਹੂਲਤਾਂ ਮਿਲਣ। ਦੱਸਿਆ ਜਾ ਰਿਹਾ ਸੀਗਾ ਹਰਜੋਤ ਸਿੰਘ ਜੀ, ਜਦੋਂ ਸੈਨੇਟਰ ਦਾ ਕਾਲਰ ਬੋਨ ਜਿਹੜਾ ਰੈਂਡ ਪੌਲ ਆ ਉਹਦੇ ਕਹਿੰਦੇ ਟੁੱਟੀ ਤਾਂ ਉਹਨੂੰ $5 ਲੱਖ ਮਿਲਿਆ ਜਿਹੜਾ ਉਹ ਠੀਕ ਕਰਾਉਣ ਦੇ ਲਈ। ਤੇ ਇਹ ਜਿਹੜੇ ਫਾਇਰ ਫਾਈਟਰਸ ਆ ਇਹਨਾਂ ਨੂੰ $2.5 ਲੱਖ ਮਸਾਂ ਹੀ ਕੈਂਸਰ ਦੇ ਨਾਲ ਜਿਹੜਾ ਆ ਜੂਝਣ ਦੇ ਲਈ ਜਿਹੜਾ ਉਹ ਦਿੱਤਾ ਜਾ ਰਿਹਾ ਆ। ਸੋ ਇਹ ਦੇਖੋ ਵੀ ਕਿੰਨਾ ਜਿਹੜਾ ਆ ਇਹ ਫਰਕ ਹੈਗਾ ਆ। ਤੇ ਜਦੋਂ ਆਪਣੀਆਂ ਤਨਖਾਹਾਂ ਵਧਾਉਣੀਆਂ ਹੁੰਦੀਆਂ ਤੇ ਜਦੋਂ ਇੱਦਾਂ ਦੇ ਕੰਮ ਕਰਨੇ ਹੁੰਦੇ ਆ ਬੜੇ ਸੋਹਣੇ ਜਿਹੜੇ ਉਹ ਆ ਕੇ ਬਾਈ ਪਾਰਟੀਜ਼ਨ ਕੰਮ ਵੀ ਹੋ ਜਾਂਦਾ ਆ। ਤੇ ਹੁਣ ਜਿਹੜੇ ਕੁਛ ਕੁ ਜਿਹੜੇ ਰਿਪਬਲਿਕਨ ਸੈਨੇਟਰਸ ਆ, ਦੋਨੋਂ ਹੀ ਰਿਪਬਲਿਕਨ ਸੈਨੇਟਰ ਆ ਜਿਹੜੇ ਇਸ ਬਿੱਲ ਦੇ ਖਿਲਾਫ ਜਿਹੜਾ ਆ ਉਹ ਆਏ ਹੋਏ ਨੇ ਵੀ ਕਹਿੰਦੇ ਆ ਵੀ ਨਹੀਂ, ਇਹ ਬਜਟ ਨੂੰ ਠੀਕ ਕਰਨ ਦੇ ਲਈ ਹੋਰ ਪਾਸਿਓਂ ਜਿਹੜੇ ਡਾਲਰ ਆ ਉਹ ਮੂਵ ਕਰਨੇ ਚਾਹੀਦੇ ਆ, ਜਾਂ ਹੋਰ ਪਾਸਿਓਂ ਜਿਹੜਾ ਉਹ ਦੇਖੋ, ਨਹੀਂ ਤਾਂ ਇਸ ਨੂੰ ਅੱਗੇ ਨਾ ਵਧਣ ਦਿੱਤਾ ਜਾਵੇ। ਤੁਸੀਂ ਨਿਊਯਾਰਕ ਦੀ ਗੱਲ ਕਰਦੇ ਸੀ ਤੇ ਜੇ ਗੱਲ ਕਰਦੇ ਜਾਈਏ, ਨਿਊਯਾਰਕ ਤੋਂ ਇੱਕ ਖਬਰ ਆ ਰਹੀ ਆ, ਇੱਕ ਅਵਤਾਰ ਸਿੰਘ ਗਰੇਵਾਲ ਨਾਮ ਦੇ ਬੰਦੇ ਨੇ 2007 ਦੇ ਵਿੱਚ ਆਪਣੀ ਵਾਈਫ, ਜਿਸ ਦਾ ਨਾਮ ਨਵਨੀਤ ਕੌਰ ਦੱਸਿਆ ਗਿਆ ਆ, ਉਸ ਨੂੰ ਜਿਹੜਾ ਘਰ ਦੇ ਵਿੱਚ ਬਾਥ ਟੱਬ ਹੁੰਦਾ ਆ ਉਹਦੇ ਵਿੱਚ ਡੁਬੋ ਕੇ ਮਾਰ ਦਿੱਤਾ ਸੀ। ਤੇ ਉਹਦਾ ਜਿਹੜਾ ਹੁਣ ਕੇਸ ਉਹ ਚੱਲ ਰਿਹਾ ਸੀ। ਉਹ ਤੋਂ ਬਾਅਦ ਉਹ ਇੰਡੀਆ ਭੱਜ ਗਿਆ ਸੀ। ਇੰਡੀਆ ਤੋਂ ਵਾਪਸ ਉਹਨੂੰ ਲਿਆਂਦਾ ਗਿਆ ਤੇ ਫਸਟ ਡਿਗਰੀ ਮਰਡਰ ਚਾਰਜ ਜਿਹੜੇ ਉਹਦੇ ਤੇ ਲਾਏ ਗਏ ਹੈਗੇ ਆ।
ਹੁਣ ਯੂਰੀ ਨੇ ਜਿਹੜਾ ਕੇਸ ਆ ਉਹਦੇ ਅਗੇਂਸਟ ਕੀਤਾ ਵੀ ਇਸ ਨੇ ਹੀ ਜਿਹੜੀ ਆ ਆਪਣੀ ਵਾਈਫ ਨੂੰ ਜਿਹੜਾ ਇਸ ਤਰ੍ਹਾਂ ਮਾਰਿਆ ਹੈਗਾ ਆ। ਅਤੇ ਹੁਣ ਅਗਸਤ 23 ਨੂੰ ਜਿਹੜੀ ਆ ਉਹਨਾਂ ਦੀ ਜਿਹੜੀ ਸੈਂਟੈਂਸਿੰਗ ਆ ਗਰੇਵਾਲ ਦੀ ਉਹ ਸਕੈਜੂਅਲ ਕੀਤੀ ਗਈ ਹੈਗੀ ਆ। ਜੀ ਜੀ ਬਿਲਕੁਲ, ਇਹ ਬੜੀ ਹੀ ਘਿਨਾਉਣੀ ਜਿਹੜੀ ਘਟਨਾ ਆ ਜਿਹੜੀ ਵਾਪਰੀ ਸੀ, ਇਸ ਨੇ ਜਿਹੜਾ ਕੰਮ ਆ ਉਹ ਕੀਤਾ ਸੀਗਾ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਲੋਕ ਡਰਾਈਵ ਕਰਦੇ ਨੇ, ਗੱਡੀਆਂ ਦੇ ਉੱਤੇ ਜਾਂਦੇ ਨੇ, ਪਰ ਆਪਾਂ ਨੂੰ ਪਤਾ ਵੀ ਕਾਨੂੰਨ ਜਿਹੜਾ ਆ, ਰੂਲ ਆ, ਉਹ ਹੈਗਾ ਆ ਵੀ ਹੈਂਡ ਹੈਲਡ ਡਿਵਾਈਸ ਜਿਹੜੀ ਉਹ ਤੁਸੀਂ ਨਹੀਂ ਫੜ ਸਕਦੇ ਜਦੋਂ ਜਿਹੜਾ ਡਰਾਈਵ ਕਰਦੇ ਹੋਵੋ। ਬਹੁਤੇ ਲੋਕ ਜਿਹੜੇ ਇਸ ਕਾਨੂੰਨ ਦੀ ਜਿਹੜੀ ਉਲੰਘਣਾ ਕਰਦੇ ਉਹ ਦੇਖੇ ਜਾਂਦੇ ਨੇ। ਕਈ ਲੋਕਾਂ ਨੇ ਤਾਂ ਵੈਸੇ ਜਿਹੜੇ ਹਰਜੋਤ ਸਿੰਘ ਜੀ ਲਗਾਏ ਹੋਏ ਆ ਜਿਹੜੇ ਜਿਸ ਦੇ ਵਿੱਚ ਉਸ ਫੋਨ ਨੂੰ ਜਿਹੜਾ ਫਸਾਇਆ ਜਾ ਸਕਦਾ ਆ। ਅਤੇ ਹੁਣ ਪੁਲਿਸ ਵਾਲੇ ਵੀ ਜਿਹੜੇ ਨਵੇਕਲੇ ਤੋਂ ਨਵੇਕਲੇ ਕੰਮ ਜਿਹੜੇ ਉਹ ਕਰ ਰਹੇ ਨੇ, ਅਤੇ ਆਈ ਥਿੰਕ ਚਾਹੀਦਾ ਵੀ ਆ ਤਾਂ ਜੋ ਅਜਿਹੇ ਡੇਂਜਰਸ ਡਰਾਈਵਰਸ ਤੋਂ ਜਿਹੜਾ ਆ ਉਹ ਬਚਿਆ ਵੀ ਜਾ ਸਕੇ। ਤਾਂ ਜਾਰਜੀਆ ਦੇ ਵਿੱਚ ਕਹਿੰਦੇ ਪੁਲਿਸ ਵਾਲੇ ਕੀ ਕਰ ਰਹੇ ਅੱਜ ਕੱਲ੍ਹ, ਕੰਸਟਰਕਸ਼ਨ ਵਰਕਰ ਵਾਲੇ ਬਣ ਕੇ ਸਾਈਡਾਂ 'ਤੇ ਖੜ੍ਹ ਰਹੇ ਆ, ਅਤੇ ਉਹ ਫਿਰ ਜਿਹੜੇ ਵਰਦੀਆਂ ਲਾ ਕੇ ਅਤੇ ਫਿਰ ਕੰਸਟਰਕਸ਼ਨ ਵਾਲੀਆਂ ਜਿਹੜੀਆਂ ਬਰਾਈਟ ਜੈਕਟਸ ਪਾ ਕੇ ਤਾਂ ਉਹ ਰੋਡ ਸਾਈਡ 'ਤੇ ਖੜ੍ਹਦੇ ਨੇ, ਅਤੇ ਫਿਰ ਬਾਅਦ ਦੇ ਵਿੱਚ ਆਪਣੇ ਅਗਲੇ ਖੜੇ ਪੁਲਿਸ ਵਾਲੇ ਨੂੰ ਦੱਸ ਦਿੰਦੇ ਵੀ ਆਹ ਬੰਦਾ ਜਾਂ ਆਹ ਗੱਡੀ ਵਾਲਾ ਜਿਹੜਾ ਚਾਲਕ ਆ ਉਹ ਇਸ ਟਾਈਮ ਉਸਨੇ ਹੱਥ ਦੇ ਵਿੱਚ ਫੋਨ ਫੜ ਕੇ ਜਿਹੜਾ ਉਹ ਚਲਾ ਰਹੇ ਨੇ। ਇਸ ਤੋਂ ਪਹਿਲਾਂ ਨਵਾਡਾ ਤੋਂ ਇੱਦਾਂ ਦੀਆਂ ਖਬਰਾਂ ਆ ਰਹੀਆਂ ਸੀ ਵੀ ਬਹੁਤ ਸਾਰੇ ਜਿਹੜੇ ਟਰੱਕਾਂ ਦੇ ਵਿੱਚ ਜਿਹੜੇ ਪੁਲਿਸ ਵਾਲੇ ਆ ਉਹ ਜਾਂਦੇ ਨੇ ਤਾਂ ਜੋ, ਕਿਉਂਕਿ ਉੱਤੋਂ ਉਹਨਾਂ ਨੂੰ ਫਿਰ ਈਜ਼ੀਲੀ ਜਿਹੜਾ ਦਿਖ ਜਾਂਦਾ ਵੀ ਕਿਹੜਾ ਡਰਾਈਵਰ ਉਹ ਚਲਾ ਰਿਹਾ ਆ ਹੱਥ ਦੇ ਵਿੱਚ ਫੋਨ ਫੜ ਕੇ ਜਾਂ ਨਹੀਂ। ਉਹ ਪਹਿਲੇ ਅਫੈਂਸ ਦੇ ਉੱਤੇ ਕਹਿੰਦੇ ਉੱਥੇ ਤਾਂ $50 ਆ, ਫਿਰ 100, ਫਿਰ 150, ਅਤੇ ਇਸ ਤਰੀਕੇ ਦੇ ਨਾਲ ਉੱਥੇ ਲਗਾਤਾਰ ਵੱਧਦਾ ਜਾਂਦਾ। ਕੈਲੀਫੋਰਨੀਆ ਦੇ ਵਿੱਚ ਤਾਂ ਕਾਫੀ ਜ਼ਿਆਦਾ ਜਿਹੜਾ ਫਾਈਨ ਆ ਹੈਂਡ ਹੈਲਡ ਡਿਵਾਈਸਿਸ ਨੂੰ ਲੈ ਕੇ ਰੱਖਿਆ ਗਿਆ। ਇੱਥੋਂ ਤੱਕ ਕਿ ਜੇ ਬਾਰ-ਬਾਰ ਕਰਦੇ ਜਾਊਂਗੇ ਤਾਂ ਤੁਹਾਡੇ ਪੁਆਇੰਟ ਵੀ ਜਿਹੜੇ ਆ ਉਹਦੇ ਲਾਇਸੈਂਸ ਤੋਂ ਜਿਹੜੇ ਉਹ ਕੱਟੇ ਜਾਂਦੇ ਨੇ। ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਕਹਿੰਦੇ ਵੀ ਇੱਕ ਬੰਦੇ ਦੇ ਕਾਰ ਨੂੰ ਅੱਗ ਲੱਗੀ ਹੋਈ ਸੀ ਅਤੇ ਉਹ ਉਸੇ ਹਿਸਾਬ ਦੇ ਨਾਲ ਗੈਸ ਸਟੇਸ਼ਨ ਦੇ ਉੱਤੇ ਜਾ ਕੇ ਜਿਹੜੀ ਉਸਨੇ ਆਪਣੀ ਕਾਰ ਖੜੀ ਕਰ ਦਿੱਤੀ, ਜਿਹਦੇ ਨਾਲ ਗੈਸ ਸਟੇਸ਼ਨ ਨੂੰ ਵੀ ਅੱਗ ਲੱਗ ਗਈ ਅਤੇ ਗੈਸ ਸਟੇਸ਼ਨ ਦਾ ਜਿਹੜਾ ਕਾਫੀ ਨੁਕਸਾਨ ਹੋਇਆ। ਇੱਕ ਬੰਦੇ ਦੇ ਜਿਹੜੀਆਂ ਸੱਟਾਂ ਵੀ ਲੱਗੀਆਂ ਹੈਗੀਆਂ। ਫ੍ਰਿਜ਼ਨੋ ਦੇ ਵਿੱਚ ਇਹ ਖਬਰ ਆ ਰਹੀ ਆ। 76 ਦਾ ਜਿਹੜਾ ਗੈਸ ਸਟੇਸ਼ਨ ਗੈਟਿਸਬਰਗ ਰੋਡ ਦੇ ਉੱਤੇ ਸੀਗਾ ਅਤੇ ਉੱਥੇ ਜਿਹੜਾ ਇਸ ਬੰਦੇ ਨੇ ਨੁਕਸਾਨ ਕੀਤਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਲਕਵਾਨ ਮੈਕਡੋਨਲਡ ਨਾਂ ਦਾ 17 ਸਾਲਾਂ ਦਾ ਜਿਹੜਾ ਮੁੰਡਾ ਸੀ ਸ਼ਿਕਾਗੋ ਦੇ ਵਿੱਚ, ਜਿਸ ਨੂੰ ਪੁਲਿਸ ਵਾਲਿਆਂ ਨੇ ਗੋਲੀ ਮਾਰ ਕੇ ਜਿਹੜੀ ਉਸਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀ 2014 ਦੇ ਵਿੱਚ। ਅਤੇ ਕਹਿੰਦੇ ਵੀ ਜਿਹੜੇ ਉਸ ਗੋਰੇ ਪੁਲਿਸ ਅਫਸਰ ਨੇ ਇਸ ਅਫਰੀਕਨ ਅਮੈਰੀਕਨ ਜਿਹੜੇ ਮੁੰਡੇ ਨੂੰ ਜਿਹੜਾ ਉਦੋਂ ਮਾਰਿਆ ਸੀ, ਉਹ ਪੂਰੀ ਮਾਮਲੇ ਨੂੰ ਦਬਾਉਣ ਦੇ ਲਈ, ਉਸ ਨੂੰ ਕਵਰ ਅਪ ਜਿਹੜਾ ਉਹ ਕਰਨ ਦੇ ਲਈ ਬਾਅਦ ਦੇ ਵਿੱਚ ਕਈ ਜਿਹੜੇ ਆ ਉਸਨੇ ਉੱਥੇ ਕੰਮ ਕੀਤੇ, ਅਤੇ ਉਸ ਦੇ ਵਿੱਚ ਉਹਦੇ ਨਾਲ ਕਈ ਹੋਰ ਪੁਲਿਸ ਅਫਸਰਾਂ ਨੇ ਮਿਲ ਕੇ ਪੂਰਾ ਮਾਮਲਾ ਕਵਰ ਅਪ ਕਰਨ ਦੀ ਕੋਸ਼ਿਸ਼ ਕੀਤੀ। ਉਦੋਂ ਇਹ ਸ਼ਿਕਾਗੋ ਪੁਲਿਸ ਦਾ ਜਿਹੜਾ ਬੰਦਾ ਆ, ਉਸਨੇ ਪੁਲਿਸ ਅਫਸਰ ਨੇ ਕਿਹਾ ਸੀਗਾ ਵੀ ਮੈਨੂੰ ਬਹੁਤ ਜ਼ਿਆਦਾ ਇਸ ਤੋਂ ਜਿਹੜਾ ਖਤਰਾ ਜਿਹੜਾ ਆ ਉਹ ਮਹਿਸੂਸ ਹੋ ਰਿਹਾ ਸੀ, ਜਿਸ ਕਰਕੇ ਮੈਂ ਇਸ ਨੂੰ ਗੋਲੀਆਂ ਮਾਰ ਕੇ ਜਿਹੜੀ ਹੱਤਿਆ ਕਰ ਦਿੱਤੀ। ਬਾਅਦ ਦੇ ਵਿੱਚ 9 ਮੈਂਬਰਾਂ ਦਾ ਇੱਕ ਬੋਰਡ ਜਿਹੜਾ ਜਿਸ ਦਾ ਗਠਨ ਕੀਤਾ ਗਿਆ, ਉਹਨਾਂ ਨੇ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਤੋਂ ਬਾਅਦ ਦੇ ਵਿੱਚ ਦੱਸਿਆ ਵੀ 17 ਸਾਲਾਂ ਦਾ ਜਿਹੜਾ ਮੈਕਡੋਨਲਡ ਆ, ਜਿਸ ਦੇ ਬਾਰੇ ਪੁਲਿਸ ਅਫਸਰਾਂ ਨੇ ਕਿਹਾ ਵੀ ਕਾਫੀ ਜ਼ਿਆਦਾ ਜਿਹੜਾ ਇਸ ਤੋਂ ਖਤਰਾ ਸੀਗਾ, ਉਸ ਖਤਰੇ ਦੀ ਗੱਲ ਨੂੰ ਉਹਨਾਂ ਨੇ ਬਹੁਤ ਜ਼ਿਆਦਾ ਐਗਜ਼ੈਜਰੇਟ ਕੀਤਾ, ਅਤੇ ਇਸ ਦੇ ਕਰਕੇ ਹੁਣ ਜਿਹੜੇ 4 ਪੁਲਿਸ ਵਾਲੇ ਆ ਉਹਨਾਂ ਨੂੰ ਜਿਹੜਾ ਆ ਫਾਇਰ ਕਰ ਦਿੱਤਾ ਗਿਆ ਆ। ਪੁਲਿਸ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਕੱਢ ਦਿੱਤਾ ਗਿਆ। ਕੁੱਕ ਕਾਊਂਟੀ ਜਿਹੜੇ ਜੱਜ ਆ ਉਹਨਾਂ ਨੇ ਵੈਸੇ ਇਹ ਜਿਹੜੇ 3 ਹੋਰ ਪੁਲਿਸ ਅਫਸਰਾਂ ਨੂੰ ਇਸ ਮਾਮਲੇ ਦੇ ਵਿੱਚੋਂ ਅਕਵਿਟਲ ਕਰ ਦਿੱਤਾ ਸੀਗਾ, ਉਹਨਾਂ ਨੂੰ ਬਰੀ ਜਿਹੜਾ ਉਹ ਕਰ ਦਿੱਤਾ ਸੀਗਾ। ਪਰ ਇਹ 4 ਜਿਹੜੇ ਪੁਲਿਸ ਅਫਸਰ ਆ ਉਹਨਾਂ ਨੂੰ ਹੁਣ ਜਿਹੜਾ ਹਰਜੋਤ ਸਿੰਘ ਜੀ ਉਹਦੇ ਵਿੱਚੋਂ ਕੱਢ ਦਿੱਤਾ ਗਿਆ। ਆਪਾਂ ਬੀਤੇ ਦਿਨਾਂ ਦੇ ਵਿੱਚ ਦੇਖਿਆ ਵੀ ਐਰਿਕ ਗਾਰਨਰ, ਜਿਸ ਨੂੰ ਚੋਕ ਕਰਕੇ ਪੁਲਿਸ ਵਾਲਿਆਂ ਨੇ ਮਾਰ ਦਿੱਤਾ ਸੀਗਾ, ਉਸ ਦੇ ਉੱਤੇ ਫੈਡਰਲ ਚਾਰਜਿਸ ਲਾਉਣ ਤੋਂ ਜਿਹੜੇ ਆ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਜਿਹੜੇ ਹੱਥ ਆ ਉਹ ਪਿੱਛੇ ਚਲੇ ਆ, ਜਿਸ ਕਰਕੇ ਉਹਨਾਂ ਦੇ ਪਰਿਵਾਰ ਵਾਲੇ ਕਾਫੀ ਜ਼ਿਆਦਾ ਦੁਖੀ ਉਸ ਤੋਂ ਨਜ਼ਰ ਆ ਰਹੇ ਨੇ। ਜੀ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ। ਜਾਂਦੇ ਜਾਂਦੇ ਬੇਕਰਸਫੀਲਡ ਦੀ ਇੱਕ ਖਬਰ ਸਾਂਝੀ ਕਰਦੇ ਜਾਈਏ। ਕਰਨ ਕਾਉਂਟੀ ਜਿਹੜੀ ਆ ਉਹਨਾਂ ਨੇ $218 ਮਿਲੀਅਨ ਦਾ ਇੱਕ 20 ਸਾਲਾਂ ਦੀ ਡੀਲ ਜਿਹੜੀ ਆ ਉਹ ਟਿਓਨ ਇੰਡੀਅਨਸ ਜਿਹੜੀ ਰਿਜ਼ਰਵੇਸ਼ਨ ਆ ਉਹਨਾਂ 'ਤੇ ਇੱਕ ਹੋਟਲ ਅਤੇ ਕਸੀਨੋ ਜਿਹੜਾ ਸਾਊਥ ਆਫ ਬੇਕਰਸਫੀਲਡ ਬਣਾਉਣ ਦੀ ਜਿਹੜੀ ਆ
ਪ੍ਰਪੋਜ਼ਲ ਦਿੱਤਾ ਹੈਗਾ ਆ, ਜਿਹਦੇ ਵਿੱਚ $600 ਮਿਲੀਅਨ ਜਿਹੜਾ ਆ ਕਸੀਨੋ ਤੇ ਹੋਟਲ ਦੇ ਉੱਤੇ ਖਰਚ ਕੀਤਾ ਜਾਊਗਾ, ਤੇ 13 ਮਿਲੀਅਨ ਵਨ ਟਾਈਮ ਜਿਹੜੀ ਪੇਮੈਂਟ ਹੋਊਗੀ ਇਹ ਬੋਰਡ ਆਫ ਸੁਪਰਵਾਈਜ਼ਰਸ ਨੇ ਹੁਣ ਡਿਸਾਈਡ ਕਰਨਾ ਹੈਗਾ ਆ। 13 ਦੇ ਕਰੀਬ ਸ਼ੈਰਿਫ ਨਵੇਂ ਹਾਇਰ ਕੀਤੇ ਜਾਊਗੇ। 1,65,000 ਸਕੁਅਰ ਫੁੱਟ ਦਾ ਕਸੀਨੋ, 400 ਰੂਮ ਦਾ ਹੋਟਲ ਤੇ 13 ਰੈਸਟੋਰੈਂਟ ਜਿਹੜੇ ਉੱਥੇ ਸੈਟਅਪ ਕੀਤੇ ਜਾਣਗੇ। 1,000 ਦੇ ਕਰੀਬ ਕੰਸਟਰਕਸ਼ਨ ਜੌਬਸ ਹੋਣਗੀਆਂ ਤੇ 2,000 ਦੇ ਕਰੀਬ ਪਰਮਾਨੈਂਟ ਜੌਬ ਹੋਣਗੀਆਂ, ਤੇ ਐਨੂਅਲ ਜਿਹੜੀ ਆ ਪ੍ਰੋਜੈਕਟਡ ਇਨਕਮ ਉੱਥੋਂ $60 ਮਿਲੀਅਨ ਜਿਹੜੀ ਆਊਗੀ। ਜੀ ਤੇ ਕੱਲ੍ਹ ਇੱਕ ਹੋਰ ਜਿਹੜੇ ਮਾਮਲੇ 'ਚ ਅਪਡੇਟ ਕਰਦੇ ਜੇ, ਜਿਹੜਾ ਜੈਫਰੀ ਜਿਹੜਾ ਐਪਸਟੀਨ ਸੀਗਾ ਉਸ ਦੀ ਬੇਲ ਜਿਹੜੀ ਹੈ ਕੱਲ੍ਹ ਉਹ ਅਦਾਲਤ ਨੇ ਜਿਹੜੀ ਉਹ ਡਿਨਾਈ ਕਰ ਦਿੱਤੀ ਸੀ। ਉਹ ਹੁਣ ਜਿਹੜਾ ਆਪਣਾ ਟਰਾਇਲ ਆ ਉਸ ਦੇ ਇੰਤਜ਼ਾਰ ਦੇ ਵਿੱਚ ਹੈਗਾ। ਉਸ ਦੇ ਉੱਤੇ ਸੈਕਸ ਟਰੈਫਿਕਿੰਗ ਦੇ ਜਿਹੜੇ ਚਾਰਜਿਸ ਆ ਉਹ ਲੱਗੇ ਹੋਏ ਆ। ਮਲਟੀ ਮਿਲੀਅਨਰ, ਕਾਫੀ ਅਮੀਰ ਧਨਾੜ ਬੰਦਾ ਹੈਗਾ ਆ, ਰਜਿਸਟਰਡ ਸੈਕਸ ਅਫੈਂਡਰ ਜੈਫਰੀ ਐਪਸਟੀਨ। ਉਹ ਹੁਣ ਜੇਲ੍ਹ ਦੇ ਵਿੱਚ ਰਹੇਗਾ ਜਿੰਨੀ ਦੇਰ ਤੱਕ ਉਸ ਦਾ ਜਿਹੜਾ ਟਰਾਇਲ ਆ ਉਹ ਸ਼ੁਰੂ ਨਹੀਂ ਹੋ ਜਾਂਦਾ। US ਡਿਸਟ੍ਰਿਕਟ ਜੱਜ ਰਿਚਰਡ M. ਬਰਮਨ ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਸੁਣਾਇਆ ਵੀ ਇਸ ਨੂੰ ਬੇਲ ਨਹੀਂ ਦਿੱਤੀ ਜਾ ਸਕਦੀ। ਤੇ ਹੁਣ ਇੱਥੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਸਾਡੇ ਵੱਲੋਂ ਸਭ ਨੂੰ ਹੀ ਪਿਆਰ, ਸਤਿਕਾਰ, ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।